ਤਨਕੀਦ ਦਾ ਕੀ ਕੰਮ ਹੈ? ਕਿਸੇ ਅਦਬੀ ਫਨਪਾਰੇ ਦੀਆਂ ਖੂਬੀਆਂ ਤੇ ਖਾਮੀਆਂ ਬਿਆਨ ਕਰਨਾ ਤਨਕੀਦ ਅਖਵਾਉਂਦਾ ਹੈ। ਇਸ ਦੇ ਹਵਾਲੇ ਨਾਲ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। ਇਸ ਲਈ ਅੱਜ ਸਾਡੇ ਕੋਲ ਜਿਹੜਾ ਟੌਪਿਕ ਹੈ ਉਹ ਹੈ ਕਿ ਤਨਕੀਦ ਦਾ ਕੰਮ ਕੀ ਹੈ। BA ਦੇ ਸਿਲੇਬਸ ਦਾ ਇਹ ਹਿੱਸਾ ਹੈ। ਅਦਬ ਨੂੰ ਆਮ ਤੌਰ ਤੇ ਇੱਕ ਦਰਿਆ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਜੇ ਦਰਿਆ ਵਗਦਾ ਰਹੇ ਤੇ ਫਿਰ ਉਹ ਹਰ ਸ਼ੈ ਨੂੰ ਵੀ ਆਪਣੇ ਅੰਦਰ ਸਮੇਟ ਕੇ ਲੈ ਜਾਂਦਾ ਹੈ। ਜੇ ਇਹਦੀ ਰਫ਼ਤਾਰ ਮੱਠੀ ਪੈ ਜਾਏ ਤੇ ਫਿਰ ਵੀ ਫਸਲਾਂ ਵਾਸਤੇ ਨੁਕਸਾਨਦੇਹ, ਤੇ ਕਦੇ ਇਹਦੇ ਅੰਦਰ ਤੂਫਾਨ ਆ ਜਾਵੇ ਫਿਰ ਆਬਾਦੀਆਂ ਜਿਹੜੀਆਂ ਨੇ ਉਜਾੜ ਕੇ ਲੈ ਜਾਂਦਾ ਹੈ। ਤਨਕੀਦ ਦਰਿਆਵਾਂ ਦੇ ਸਮੁੰਦਰਾਂ ਦੇ ਕੰਢਿਆਂ ਵਾਂਗੂ ਹੈ। ਜੋ ਦਰਿਆਵਾਂ ਦੇ ਕੰਢੇ ਨਾ ਹੋਣ ਤੇ ਦਰਿਆ ਦੂਜੇ ਪਾਸੇ ਖਿਲਰ ਪੁਲਰ ਜਾਣ ਤੇ ਤਬਾਹੀ ਮਚਾ ਦੇਣ, ਇਸ ਤਰ੍ਹਾਂ ਹੀ ਤਨਕੀਦ ਕਰਦੀ ਹੈ। ਚੰਗਾ ਅਦਬ ਤਖਲੀਕ, ਪਹਿਲਾ ਪੁਆਇੰਟ, ਚੰਗਾ ਅਦਬ ਉਦੋਂ ਤਖਲੀਕ ਹੋਏਗਾ ਜਦੋਂ ਸਾਡੇ ਕੋਲ ਨਕਾਦ ਤਨਕੀਦ ਕਰਨ ਵਾਲੇ ਮੌਜੂਦ ਹੋਣਗੇ। ਜਦੋਂ ਤਖਲੀਕ ਕਰਨ ਵਾਲਿਆਂ ਨੂੰ ਤਨਕੀਦ ਸਹਿਣੀ ਪਵੇਗੀ, ਜਦੋਂ ਉਹ ਤਨਕੀਦ ਤੋਂ ਵੀ ਸਿੱਖਣਗੇ, ਕਿਉਂਕਿ ਤਖਲੀਕ ਦਾ ਜਜ਼ਬਾ ਬਹੁਤ ਵੱਡਾ ਜਜ਼ਬਾ ਹੈ, ਪਰ ਇਹਦੇ ਨਾਲ ਨਾਲ ਤਨਕੀਦ ਦਾ ਜਜ਼ਬਾ ਵੀ, ਤਨਕੀਦ ਦਾ ਕੰਮ ਵੀ ਨਿੱਕਾ ਕੰਮ ਨਹੀਂ ਹੈ। ਤਨਕੀਦ ਵੀ ਸਮਾਜੀ ਤਹਿਜ਼ੀਬਾਂ ਦੇ ਅੰਦਰ ਲਿਖਾਰੀ ਨੂੰ ਰੱਖਦੀ ਹੈ। ਪਹਿਲਾ ਇਹਦਾ ਪੁਆਇੰਟ ਹੋ ਗਿਆ ਚੰਗਾ ਅਦਬ ਤਖਲੀਕ ਕਰਨਾ। ਦੂਸਰਾ ਹੈ ਲਿਖਾਰੀ ਦੇ ਹਵਾਲੇ ਨਾਲ ਜਿਹੜਾ ਹੈ ਉਹਨਾਂ ਨੂੰ ਹੱਦਬੰਦੀਆਂ ਸਿਖਾਉਣਾ, ਕਿ ਇੱਕ ਹੱਦਬੰਦੀ ਸਿਖਾ ਦਿੰਦੀ ਹੈ ਕਿ ਅਸੀਂ ਇੱਥੋਂ ਤੱਕ ਹੀ ਰਹਿਣਾ ਹੈ। ਫਿਰ ਦੂਸਰੀ ਅਦਬੀ ਤਰੱਕੀ ਵਾਸਤੇ, ਤੀਸਰਾ ਪੁਆਇੰਟ ਅਦਬੀ ਤਰੱਕੀ ਵਾਸਤੇ ਲੋੜ। ਕਿਸੇ ਵੀ ਜ਼ੁਬਾਨ ਦਾ ਅਦਬ ਉਦੋਂ ਜਾਮਦ ਹੋ ਜਾਂਦਾ, ਰੁਕ ਜਾਂਦਾ ਇੱਕ ਥਾਂ ਤੇ, ਜਦੋਂ ਉਹਦੇ ਅੰਦਰ ਚੰਗੀ ਤਨਕੀਦ ਨਹੀਂ ਹੁੰਦੀ। ਸਿਰਫ ਤਾਰੀਫਾਂ ਹੀ ਤਾਰੀਫਾਂ ਬਿਆਨ ਹੋਣਾ ਇਹ ਵੀ ਤਨਕੀਦ ਨਹੀਂ ਹੈ। ਸਿਰਫ ਖੂਬੀਆਂ ਹੀ ਖੂਬੀਆਂ ਜਾਂ ਫਿਰ ਸਿਰਫ ਖਾਮੀਆਂ ਹੀ ਖਾਮੀਆਂ ਇਹ ਵੀ ਚੰਗੀ ਨਹੀਂ ਹੈ। ਖੂਬੀਆਂ ਤੇ ਖਾਮੀਆਂ ਦੋਵੇਂ ਸਾਹਮਣੇ ਲਿਆਈਆਂ ਜਾਣ ਤੇ ਅਦਬ ਦੀ ਤੇ ਅਦੀਬ ਦੀ ਤਰੱਕੀ ਹੁੰਦੀ ਹੈ। ਤੇ ਜ਼ਰਖੇਜ਼ ਧਰਤੀ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਝਾੜੀਆਂ ਆਪ ਮੁਹਾਰੇ ਉੱਗ ਕੇ ਜਿਹੜੀਆਂ ਫੈਲ ਗਈਆਂ ਹੁੰਦੀਆਂ ਨੇ ਉਹਨਾਂ ਨੂੰ ਪੁੱਟ ਦਿੱਤਾ ਜਾਂਦਾ ਹੈ, ਤੇ ਕਿਉਂਕਿ ਉਹਨਾਂ ਦੀ ਥਾਂ ਇੱਕ ਚੰਗੇ ਤੇ ਜ਼ਰਖੇਜ਼ ਇਲਾਕੇ ਵਿੱਚ ਨਹੀਂ ਹੁੰਦੀ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਨਕਾਦ ਦਾ ਵਜੂਦ ਤੇ ਮਾਲੀ ਦਾ ਵਜੂਦ ਜਿਹੜਾ ਹੈ, ਉਹ ਫਸਲ ਵਾਸਤੇ ਮਾਲੀ ਦਾ ਵਜੂਦ ਤੇ ਅਦਬ ਵਾਸਤੇ ਨਕਾਦ ਦਾ ਵਜੂਦ ਅਤ ਜ਼ਰੂਰੀ ਹੈ। ਚੌਥਾ ਪੁਆਇੰਟ ਲਿਖੋ, ਨਕਾਦ ਦਾ ਵਜੂਦ ਅਤ ਜ਼ਰੂਰੀ ਹੈ। ਨੈਕਸਟ ਅਗਲਾ ਜਿਹੜਾ ਪੁਆਇੰਟ ਆ ਜਾਏਗਾ ਉਹ ਹੈ ਅਦਬ ਦੀ ਤਹਿਜ਼ੀਬ। ਪੰਜਵਾਂ ਪੁਆਇੰਟ ਹੈ ਅਦਬ ਦੀ ਤਹਿਜ਼ੀਬ। ਅਸੀਂ ਦੇਖਦੇ ਹਾਂ ਕਿ ਅਦਬ ਦੀ ਤਹਿਜ਼ੀਬ ਵਾਸਤੇ ਤੇ ਉਹਦੀ ਤਰੱਕੀ ਵਾਸਤੇ ਨਕਾਦ ਦੀ ਹੈਸੀਅਤ ਉਂਝ ਹੀ ਹੈ ਜਿਵੇਂ ਮਾਲੀ ਦਾ ਮਕਸਦ ਬਾਗ ਨੂੰ ਖੂਬਸੂਰਤ ਬਣਾਉਣਾ ਹੈ। ਇਸ ਤਰ੍ਹਾਂ ਨਕਾਦ ਜਿਹੜਾ ਹੈ ਉਹ ਅਦਬ ਦੇ ਮਿਆਰਾਂ ਨੂੰ ਉੱਚਾ ਕਰਦਾ ਹੈ ਤੇ ਖੂਬਸੂਰਤ ਬਣਾਉਂਦਾ ਹੈ, ਤਾਂ ਜੇ ਨਵੇਂ ਅਦੀਬਾਂ ਨੂੰ ਇੱਕ ਰਾਹ ਮਿਲੇ। ਹੁਣ 6ਵਾਂ ਪੁਆਇੰਟ ਸਾਡੇ ਕੋਲ ਆ ਜਾਏਗਾ ਕਿ ਨਵੇਂ ਅਦੀਬਾਂ ਵਾਸਤੇ ਰਾਹ। ਨਵਾਂ ਅਦੀਬ ਅਗਰ ਚੰਗਾ ਕੰਮ ਕਰਦਾ ਹੈ ਤੇ ਉਸ ਦੀ ਸਲਾਹਨਾ ਹੋਣੀ ਚਾਹੀਦੀ ਹੈ। ਅਗਰ ਉਹ ਮਾੜਾ ਕੰਮ ਕਰਦਾ ਹੈ ਤੇ ਉਸ ਦੀ ਤਰਬੀਅਤ ਤੇ ਇਸਲਾਹ ਹੋਣੀ ਚਾਹੀਦੀ, ਤਾਂ ਜੇ ਉਹ ਚੰਗੇ ਲਿਖਣ ਵਾਲੇ ਪਾਸੇ ਆ ਜਾਵੇ, ਉਹਦੀਆਂ ਖਾਮੀਆਂ ਜਿਹੜੀਆਂ ਸਾਹਮਣੇ ਆ ਜਾਣ, ਉਹਦੀਆਂ ਖੂਬੀਆਂ ਸਾਹਮਣੇ ਆ ਜਾਣ। 7ਵਾਂ ਪੁਆਇੰਟ ਅਦਬ ਦੀ ਅਜ਼ਮਤ ਦਾ ਸਹੀ ਅੰਦਾਜ਼ਾ। ਅਦਬ ਦੀ ਅਜ਼ਮਤ, ਅਦਬ ਅੱਛਾ ਹੈ, ਬਿਹਤਰੀਨ ਹੈ। ਨਕਾਦ ਜਿਹੜੀਆਂ ਉਹਦੀਆਂ ਛੁਪੀਆਂ ਸ਼ੈਵਾਂ ਨੂੰ ਉਹਦੀ ਤਸ਼ਰੀਹ ਕਰੇਗਾ, ਉਹਨੂੰ ਬਿਆਨ ਕਰੇਗਾ ਤੇ ਫਿਰ ਉਹਨੂੰ ਦੱਸੇਗਾ ਕਿ ਇਹਦੇ ਅੰਦਰ ਸ਼ਾਹਕਾਰ ਹੋਣ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਨੇ। ਕਿਉਂਕਿ ਨਕਾਦ ਦੇ ਕੋਲ ਵਸੀਹ ਮੁਤਾਲਾ ਹੈ, ਨਕਾਦ ਦੇ ਕੋਲ ਰਹਿਨੁਮਾਈ ਹੈ, ਨਕਾਦ ਦੇ ਕੋਲ ਜਿਹੜੇ ਨੇ ਉਹ ਦਲੀਲ ਨਾਲ ਗੱਲ ਕਰਨ ਦਾ ਅੰਦਾਜ਼ ਹੈ, ਤੇ ਉਹ ਅਦਬ ਦਾ ਸਰਸਰੀ ਮੁਤਾਲਾ ਨਹੀਂ ਕਰੇਗਾ। 8ਵਾਂ ਪੁਆਇੰਟ ਹੋ ਜਾਏਗਾ ਕਾਰੀ ਦੀ ਤਰਬੀਅਤ। ਤਨਕੀਦ ਕਰਨ ਵਾਲਾ ਜਿੱਥੇ ਬਤੌਰ ਨਕਾਦ ਆਪਣੇ ਫਰਜ਼ ਪੂਰੇ ਕਰਦਾ ਹੈ, ਉੱਥੇ ਉਹਦਾ ਫਰਜ਼ ਇਹ ਵੀ ਬਣਦਾ ਹੈ ਕਿ ਨਕਾਦ ਦੀ ਇੱਕ ਪੜਨਹਾਰ ਦੀ ਕਾਰੀ ਦੀ ਤਰਬੀਅਤ ਵੀ ਕਰੇ, ਉਹਦੇ
ਫਨਪਾਰੇ ਅੰਦਰ, ਤਖਲੀਕਾਰ ਦੇ ਫਨਪਾਰੇ ਅੰਦਰ ਜ਼ੁਬਾਨੋ ਬਿਆਨ ਦੇ ਹਵਾਲੇ ਨਾਲ ਜਿਹੜੀ ਗੱਲ ਹੈ ਉਹ ਦੱਸੇ, ਉਹਦੇ ਨਾਲ ਦੱਸੇ ਕਿ ਇਹਦੇ ਵਿੱਚ ਦਿਲਚਸਪੀ ਕੀ ਹੈ, ਫਿਰ ਇਹਦੇ ਪੜ੍ਹਨ ਦੇ ਕੀ ਫਾਇਦੇ ਨੇ, ਫਿਰ ਇਹ ਅਦਬ ਦੀ ਕਿਹੜੀ ਸਿਨਫ ਦੇ ਨਾਲ ਤਾਲੁਕ ਰੱਖਦੇ ਹੋ, ਇਹਦੇ ਵਿੱਚ ਮਕਸਦੀਅਤ ਕਿੰਨੀ ਹੈ, ਉਹ ਸਾਰੀ ਚੀਜ਼ਾਂ ਇਹਦੇ ਵਿੱਚ ਤਨਕੀਦ ਹੀ ਸਾਹਮਣੇ ਲਿਆਂਦੀ ਹੈ। ਅਹਿਮ ਪੁਆਇੰਟ ਤੇ 9ਵਾਂ ਪੁਆਇੰਟ ਕਿ ਨਾ ਕਦਰੀ ਤੋਂ ਬਚਾਉਂਦਾ ਹੈ। ਇੱਕ ਚੰਗਾ ਜਿਹੜਾ ਨਕਾਦ ਹੈ ਉਹ ਕਿਸੇ ਫਨਪਾਰੇ ਨੂੰ ਨਾ ਕਦਰੀ ਤੋਂ ਬਚਾਉਂਦਾ ਹੈ। ਜਿਵੇਂ ਇਹ ਵੇਲਾ, ਅੱਜ ਦਾ ਵੇਲਾ ਜਿਹੜਾ ਤੁਸੀਂ ਦੇਖਦੇ ਹੋ ਬੇਤਹਾਸ਼ਾ ਸਪੀਡ ਨਾਲ ਚੱਲ ਰਿਹਾ, ਕਿਸੇ ਲਮਹੇ ਵੀ ਉਹ ਕਿਸੇ ਵੀ ਸ਼ਖਸੀਅਤ ਨੂੰ ਪੂਰੇ ਸੋਸ਼ਲ ਮੀਡੀਆ ਤੇ ਛਾ ਦਿੰਦਾ ਹੈ, ਪੂਰੇ ਹਾਈਪ ਵੀ ਕ੍ਰੀਏਟ ਹੋ ਜਾਂਦੀ ਹੈ, ਪਰ ਕਿਸੇ ਲਮਹੇ ਉਹ ਫੌਰਨ ਮਿਟ ਜਾਂਦਾ, ਮੁੱਕ ਜਾਂਦਾ ਹੈ। ਤੇ ਅਦਬ ਦੀ ਤਾਰੀਖ ਤੋਂ ਦੇ ਮੁਤਾਲੇ ਤੋਂ ਵੀ ਪਤਾ ਲੱਗਦਾ ਹੈ ਕਿ ਤਨਕੀਦ ਨਾ ਹੁੰਦੀ ਤੇ ਕਈ ਅਦਬੀ ਸ਼ਾਹਕਾਰ ਐਵੇਂ ਮਿਟ ਜਾਂਦੇ, ਖਤਮ ਹੋ ਜਾਂਦੇ, ਉਹਨਾਂ ਨੂੰ ਲੋਕੀ ਕੋਈ ਨਾ ਸਮਝਦੇ, ਉਹਨਾਂ ਨੂੰ ਕੋਈ ਵੇਖਦੇ ਹੀ ਨਾ, ਉਹਨਾਂ ਨੂੰ ਕੋਈ ਪੜ੍ਹਦੇ ਹੀ ਨਾ, ਕੋਈ ਉਹਨਾਂ ਦੀ ਉਗ ਸਿਗ ਨਾ ਮਿਲਦੀ, ਮਹਿਫੂਜ਼ ਹੋ ਜਾਂਦੀਆਂ ਨੇ ਸ਼ੈਵਾਂ। ਨਕਾਦ ਜਿਹੜਾ ਹੈ ਉਹ ਨਾ ਕਦਰੀ ਤੋਂ ਵੀ ਬਚਾਉਂਦਾ ਹੈ। 10ਵਾਂ ਪੁਆਇੰਟ ਅਦਬੀ ਜ਼ੌਕ ਦੀ ਤਰਬੀਅਤ। ਹਕੀਕੀ ਖੂਬਸੂਰਤੀ ਨਕਾਦ ਬਿਆਨ ਕਰਦਾ ਹੈ ਤਨਕੀਦ ਦੇ ਜ਼ਰੀਏ, ਔਰ ਗੱਲ ਦਾ ਨਤਾਰਾ ਕਰਦਾ ਹੈ ਕਿ ਕਿਹੜੇ ਕਿਹੜੇ ਅਨਾਸਰ ਇਹਦੇ ਵਿੱਚ ਮੌਜੂਦ ਨੇ, ਕਿਹੜੇ ਕਿਹੜੇ ਵਕਤੀ ਨੇ ਤੇ ਕਿਹੜੇ ਕਿਹੜੇ ਹਮੇਸ਼ਾ ਰਹਿਣ ਵਾਲੇ ਨੇ, ਕਿਹੜੇ ਕਿਹੜੇ ਉਹ ਅੱਗੇ ਲੈ ਕੇ ਚੱਲਣਗੇ। ਅੱਗੇ ਚੱਲਨਿਆ ਮਤਲਬ ਤੇ ਮਾਨੀ ਦਾ ਤਜਜ਼ੀਆ ਕਰਨਾ। ਇੱਕ ਕਾਰੀ ਜਾਂ ਪੜ੍ਹਨ ਵਾਲਾ ਉਹ ਕਈ ਮਾਨੀ ਕੱਢ ਸਕਦਾ ਇਹਦੇ ਵਿੱਚੋਂ, ਲੇਕਿਨ ਕਈ ਦਫਾ ਜਦੋਂ ਉਹ ਗੁੰਮਰਾਹੀ ਦਾ ਸ਼ਿਕਾਰ ਹੋ ਰਿਹਾ ਹੋਵੇ ਜਾਂ ਉਹ ਸਹੀ ਮਾਨੇ ਤੱਕ ਨਾ ਪੜ੍ਹਦਾ ਹੋਏ, ਨਕਾਦ ਕਿਉਂਕਿ ਉਹਦੇ ਕੋਲ ਇਲਮ ਹੈ, ਉਹਦੇ ਕੋਲ ਜਿਹੜਾ ਹੈ ਉਹ ਤਜਰਬਾ ਹੈ, ਦੂਜੀ ਜ਼ੁਬਾਨਾਂ ਦਾ ਨੂੰ ਵੀ ਜਾਣਦਾ ਹੈ, ਉਹ ਗੈਰ ਜਾਨਬਦਾਰ ਹੈ, ਉਹ ਜਜ਼ਬਾਤੀ ਨਹੀਂ ਹੈ, ਉਹ ਫਿਰ ਉਹਦੇ ਮਤਾਲਿਬ ਤੇ ਮਾਨੀਆਂ ਦਾ ਤਜਜ਼ੀਆ ਕਰਦਾ ਤੇ ਫਿਰ ਉਹਦੇ ਉੱਤੇ ਤਨਕੀਦ ਵੀ ਕਰਦਾ ਹੈ ਤੇ ਨਾਲ ਨਾਲ ਉਹਨਾਂ ਚੀਜ਼ਾਂ ਦੀ ਤਸ਼ਰੀਹ ਕਰਦਾ ਹੈ ਕਿ ਇੱਕ ਪੜ੍ਹਨ ਵਾਲਾ ਉਸ ਨੂੰ ਕਿਵੇਂ ਦੇਖੇ। 11ਵਾਂ ਪੁਆਇੰਟ ਆਏਗਾ ਕਿ ਕੌਮ ਦਾ ਜ਼ੌਕ, ਪੂਰਾ ਕੌਮ ਦਾ ਜ਼ੌਕ ਜਿਹੜਾ ਹੈ ਉਹ ਡਿਵੈਲਪ ਕਰਦਾ ਹੈ, ਆਵਾਮ ਨੂੰ ਲੁਕਾਈ ਨੂੰ ਦੱਸਦਾ ਹੈ ਕਿ ਇਹ ਅਦਬ, ਇਹ ਫਨਪਾਰਾ ਕੀ ਹੈ ਤੇ ਇਹਦੇ ਜਵਾਹਿਰ ਕੀ ਨੇ, ਇਹਦੀਆਂ ਖੂਬੀਆਂ ਕੀ ਨੇ, ਉਹ ਮੁਤਾਰਿਫ ਵੀ ਕਰਵਾ ਰਿਹਾ ਹੁੰਦਾ। ਇੱਕ ਉਹਦਾ ਸ਼ੇਅਰ ਹੋਲਡਰ ਜਿਵੇਂ ਬਣ ਜਾਂਦਾ, ਉਹਦਾ ਜਿਹੜਾ ਤਾਰੀਫ ਕਰਨ ਵਾਲਾ ਵੀ ਬਣ ਜਾਂਦਾ, ਜਿਹਦੇ ਨਾਲ ਉਹਦੀਆਂ ਕਈ ਚੀਜ਼ਾਂ ਜਿਹੜੀਆਂ ਕਈ ਦਫਾ ਇੰਝ ਹੁੰਦਾ ਹੈ ਕਿ ਬਹੁਤ ਜ਼ਿਆਦਾ ਲਿਖਾਰੀ ਲਿਖ ਕੇ ਜਿਹੜੇ ਲਿਖਾਰੀਆਂ ਨੂੰ ਚੀਜ਼ਾਂ ਦਿੰਦੇ ਨੇ ਜਾਂ ਪੜ੍ਹਨ ਵਾਸਤੇ ਕਿਤਾਬਾਂ ਦਿੰਦੇ ਨੇ, ਉਹਨਾਂ ਦੇ ਉਹ ਮਿਆਰ ਤੇ ਨਹੀਂ, ਜਾਂ ਉਹ ਉਸੇ ਤਰ੍ਹਾਂ ਉਹ ਗੈਰ ਜਾਨਬਦਾਰ ਨਾ ਹੋ ਕੇ ਪੜ੍ਹਦੇ ਨੇ ਜਿਸ ਤਰ੍ਹਾਂ ਉਹਨਾਂ ਨੂੰ ਉਸ ਲੈਵਲ ਤੇ ਨਹੀਂ ਅਪੜਾ ਸਕਦੇ ਉਸ ਫਨਪਾਰੇ ਨੂੰ। ਲੇਕਿਨ ਨਕਾਦ ਦੇ ਕੋਲ ਜਦੋਂ ਚੀਜ਼ ਜਾਂਦੀ ਉਹਦੇ ਵਿੱਚ ਦੇਖਦਾ ਹੈ ਕਿ ਇਹਨੇ, ਇਸ ਲਿਖਾਰੀ ਨੇ ਕਿੰਨੀ ਮਿਹਨਤ ਕੀਤੀ ਹੈ, ਉਹ ਫਿਰ ਉਹਨੂੰ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ ਤੇ ਅਦਬ ਦੀ ਬੜ੍ਹੋਤਰੀ ਵਾਸਤੇ ਉਹ ਵੱਧ ਤੋਂ ਵੱਧ ਕੰਮ ਕਰਦਾ ਹੈ। 14ਵਾਂ ਪੁਆਇੰਟ ਜਿਹੜਾ ਹੈ ਉਹ ਦਿਮਾਗੀ ਮਿਹਨਤ ਤੋਂ ਬਚਾਉਣਾ। ਕਈ ਦਫਾ ਐਸੀ ਸ਼ੈ ਹੁੰਦੀ ਹੈ, ਐਸੀ ਤਹਿਰੀਰ ਹੁੰਦੀ ਹੈ ਜਿਸ ਨੂੰ ਪੜ੍ਹ ਕੇ ਦਿਲ ਨਹੀਂ ਕਰਦਾ ਕਿ ਇਹਦੀਆਂ ਅਗਲੀਆਂ ਚੀਜ਼ਾਂ ਜਾਂ ਲਿਖਾਰੀ ਦੀਆਂ ਅਗਲੀਆਂ ਚੀਜ਼ਾਂ ਨਾ ਪੜ੍ਹੀਆਂ ਜਾਣ। ਜਿਵੇਂ ਕਿ ਬੇਕਨ ਨੇ ਐਸੇ ਆਖਿਆ, ਬੇਕਨ ਜਿਹੜਾ ਬਹੁਤ ਵੱਡਾ ਐਸਿਸਟ ਹੈ, ਕਿ ਕੁਝ ਕਿਤਾਬਾਂ ਦਿਲ ਕਰਦਾ ਹੈ ਕਿ ਪੜ੍ਹ ਕੇ ਸਾਹਮਣੇ ਵਾਲੇ ਦੀਵਾਰ ਉੱਤੇ ਜ਼ੋਰ ਕੇ ਮਾਰ ਦੇਣਾ ਚਾਹੀਦਾ। ਇਹਦੇ ਵਿੱਚ ਉਸ ਲਿਖਾਰੀ ਦੀ ਤਾਰੀਫ ਨਹੀਂ ਕੀਤੀ ਗਈ, ਬਲਕਿ ਉਸ ਉੱਤੇ ਇੰਤਹਾਈ ਤੌਰ ਤੇ ਇੱਕ ਹਮਲਾ ਕੀਤਾ ਗਿਆ ਕਿ ਉਹ ਵਕਤ ਜ਼ਾਇਆ ਕਰਦੇ ਨੇ। ਫਿਰ ਉਹਨੂੰ ਅਸੀਂ ਅੱਜ ਦਾ ਵੇਲਾ ਇਨਸਾਨ ਕੋਲ ਬਹੁਤ ਕੀਮਤੀ ਵੇਲਾ, ਅਸੀਂ ਅਗਰ ਕਿਸੇ ਦਾ ਅੱਧਾ ਘੰਟਾ, ਪੌਣਾ ਘੰਟਾ ਜ਼ਾਇਆ ਕਰਨੇ ਆ, ਕੋਈ ਅੱਛਾ ਅਫਸਾਨਾ ਨਹੀਂ ਮਿਲਦਾ ਸਾਨੂੰ, ਜਾਂ ਐਸਾ ਅਫਸਾਨਾ ਮਿਲਦਾ ਜਿਹੜਾ ਇੰਤਹਾਈ ਨਖੀਦ ਦੇ, ਤੇ ਅਸੀਂ ਦਿਮਾਗੀ ਮਿਹਨਤ ਜ਼ਾਇਆ ਹੋਣ ਤੋਂ ਬਚ ਜਾਂਦਾ ਜੇ ਸਾਨੂੰ ਇੱਕ ਚੰਗਾ ਨਕਾਦ ਮਿਲ ਜਾਂਦਾ। ਫਿਰ ਆਵਾਮ, ਆਖਰੀ ਪੁਆਇੰਟ 15 ਪੁਆਇੰਟ, ਆਵਾਮ ਦਾ ਧਿਆਨ ਲਿਖਾਰੀ ਵੱਲ ਕਰਵਾਉਂਦਾ ਹੈ। ਲਿਖਾਰੀ ਇਸ ਮੁਆਸ਼ਰੇ ਦੇ ਵਿੱਚ ਜਾਂ ਮੁਆਸ਼ਰੇ ਦੇ ਲੋਕਾਂ ਵਾਸਤੇ ਜਿਹੜੀ ਲਿਖਤ ਲਿਖਦਾ ਹੈ, ਉਹ ਮੁਆਸ਼ਰਾ ਜਿਵੇਂ ਕਿ ਦੂਸਰੇ ਮਾਮਲਾਤ ਦੇ ਵਿੱਚ ਉਹ ਦੇਖ ਰਿਹਾ ਕਿ ਮੁਆਸ਼ਰਾ ਜਿਹੜਾ ਬੇਹਿੱਸ ਹੈ, ਉਹ ਕਿਸੇ ਤਰ੍ਹਾਂ ਵੀ ਧਿਆਨ ਨਹੀਂ, ਲੇਕਿਨ ਨਕਾਦ ਦੀ ਤਹਿਰੀਰ ਨੂੰ ਪੜ੍ਹ ਕੇ ਜਾਂ ਨਕਾਦ ਦਾ ਤਬਸਰਾ ਪੜ੍ਹ ਕੇ
ਮੁxtਲਿਫ ਅਖਬਾਰਾਂ 'ਚ, ਮੈਗਜ਼ੀਨ 'ਚ, ਰਸਾਲਿਆਂ ਜਦੋਂ ਦੇਖਦਾ ਹੈ ਤੇ ਫਿਰ ਆਵਾਮ ਵੀ ਉਹਦੇ ਵੱਲ ਧਿਆਨ ਕਰਦੀ। ਕਈ ਲਿਖਾਰੀ ਐਸੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਨਕਾਦ ਨਾ ਹੁੰਦਾ ਤੇ ਅਸੀਂ ਮਰ ਮਿਟ ਗਏ ਹੁੰਦੇ। ਜਿਵੇਂ ਕਿ ਅਮਰਤਾ ਦਾ ਨਾਮ ਲਿੱਤਾ ਜਾ ਸਕਦਾ। ਅਮਰਤਾ ਕਹਿੰਦੀ ਕਿ ਮੇਰੇ ਕੋਲ ਚੰਗੇ ਨਕਾਦ ਨਾ ਹੁੰਦੇ ਤੇ ਮੈਨੂੰ ਕੋਈ ਪੜ੍ਹਨ ਵਾਲਾ ਨਾ ਹੁੰਦਾ। ਇਸ ਤਰ੍ਹਾਂ ਚੰਗੀ ਨਕਾਦ, ਜਾਂ ਅੱਜ ਕੱਲ੍ਹ ਇੱਕ ਬੜਾ ਸੋਹਣਾ ਨਾਵਲ ਛਪਿਆ ਸ਼ਿਕਾਰਨ, ਅਲੀ ਅਨਵਰ ਅਹਿਮਦ ਹੋਰਾਂ ਦਾ, ਤੇ ਉਹਨਾਂ ਦੇ ਬਾਰੇ ਜਦੋਂ ਜਮੀਲ ਅਹਿਮਦ ਪਾਰ ਹੋਣ ਦੀ ਤਨਕੀਦ ਛਪਦੀ ਹੈ ਤੇ ਉਹ ਨਾਵਲ ਲੋਕੀ ਪੜ੍ਹਨਾ ਚਾਹੁੰਦੇ ਨੇ। ਮੁxtਲਿਫ ਦੁਕਾਨਾਂ ਤੋਂ, ਮੁxtਲਿਫ ਸਟਾਲਾਂ ਤੋਂ ਜਾ ਕੇ ਕਿਤਾਬ ਮੰਗਵਾਈ ਜਾਂਦੀ ਹੈ ਤਾਂ ਕਿ ਉਹਨੂੰ ਪੜ੍ਹਿਆ ਜਾਏ। ਇੱਥੋਂ ਇਹ ਸਾਬਤ ਹੋ ਜਾਂਦਾ ਕਿ ਨਕਾਦ ਜਿਹੜਾ ਹੈ, ਉਹਦੀ ਤਹਿਰੀਰ, ਉਹਦੀ ਤਨਕੀਦ ਵੀ ਪੜ੍ਹਨ ਵਾਲਿਆਂ ਨੂੰ ਆਪਣੇ ਵੱਲ ਪ੍ਰੇਰਤੀ ਹੈ ਤੇ ਉਹ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ ਤੇ ਅੱਗੇ ਪੜ੍ਹਦੇ ਨੇ। ਇਸ ਲਈ ਮੁਖਤਸਰ ਜਾਂ ਮੁੱਖ ਦੀ ਗੱਲ 'ਚ ਅਸੀਂ ਆਖ ਸਕਦੇ ਹਾਂ ਕਿ ਤਨਕੀਦ ਦਾ ਕੰਮ ਬਹੁਤ ਅਹਿਮ ਹੈ। ਤਨਕੀਦ ਤੋਂ ਬਗੈਰ ਅਦਬ ਦੀ ਤਰੱਕੀ ਨਹੀਂ ਹੋ ਸਕਦੀ। ਕੌਮ ਦੀ ਅਦਬੀ ਜ਼ੌਕ ਜਿਹੜਾ ਪ੍ਰਵਾਨ ਨਹੀਂ ਚੜ੍ਹ ਸਕਦਾ। ਲਿਖਾਰੀਆਂ ਵਾਸਤੇ ਵੀ ਤਨਕੀਦ ਓਨੀ ਹੀ ਜ਼ਰੂਰੀ ਹੈ ਜਿੰਨੀ ਨਕਾਦ ਵਾਸਤੇ, ਕਿਉਂਕਿ ਇਹ ਲਿਖਾਰੀਆਂ ਨੂੰ ਨਾਕਦਰੀ ਤੋਂ ਵੀ ਬਚਾਉਂਦੀ।